दा पुतला मिट्टी नूं रोंदा गुम गए करां दे बार नी। पर वो जो जख्म से वो हरे हो गए, जेह्ड़े भैन भरावां वाले मारे वाले जख्म हरे हो गए। 10-11 जी मरे ने उत्थे ਤੁਹਾਡੇ। हाँ 10 जी आए 10 मर गए। बाबा भी मर गया, 4-5 चाचे मर गए, बाप भी मर गया। ते चाचे दे 2 कुड़ियां, 2 मेरे भरा मर गए। 10 जी मर गए उत्थे ਕਿੱਥੇ ਕਰਦੇ? उत्थे ही पिंड च ही। दे बार नी। 3 गड्डियां वड्डियां ब्यासे दरिया ते, और स्टेशन भी ब्यासा है। ये लहू बिल्कुल लाल हो गया था, है दरिया का पानी लाल हो गया था। इन्हें लाशा मरियां देखे ओ पिपला दी छावें ओ तियां दे मेले टुट गईयां वंगां दे टुकड़े पए ने। बारिश पैंदी सी, कणियां भिज जांदे हुंदे ते कपड़ा कोई ना कम दे हुंदे ते इस तरह असीं घलाड़ी दे कोठियां 'च खड़े, बारिश पवे वो घलाड़ी दा कोठा विच होवे, किते भरिंडां दा छत्ता भी लग जा करे। बड़ा बहुत औखा वक्त देखा मैं, अल्लाह माफ करे। गुम गए करां दे बार नी। आटे दियां कोई चिड़ियां नू आखो उड़ के ही आ जो। एक बार नी। ਸਾਰੇ ਸੁਣਨ ਵਾਲਿਆਂ ਨੂੰ ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ। ਪੰਜਾਬੀ ਲਹਿਰ ਦੀ ਟੀਮ ਪਹੁੰਚ ਗਈ ਅੱਜ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਬਾਬਾ ਜੀ ਮੁਹੰਮਦ ਰਫੀਕ ਦੇ ਕੋਲ, ਤੇ ਗੱਲਬਾਤ ਸਾਂਝੀ ਕਰਦੇ ਹਾਂ ਬਾਬਾ ਜੀ ਦੇ ਨਾਲ। ਪਾਰਟੀਸ਼ਨ ਦੇ ਹਵਾਲੇ ਦੇ ਨਾਲ ਆਪਾਂ ਜਿਹੜਾ ਪ੍ਰੋਗਰਾਮ ਤੁਹਾਡੇ ਰੂਬਰੂ ਕਰੀਦਾ 1947 ਦੀ ਵੰਡ ਵੇਲੇ ਦੇ ਹਾਲਾਤ ਜਿਹੜੇ ਵਾ ਉਹ ਤਲਖ ਹਕੀਕਤਾਂ, ਉਹ ਜਿਹੜੇ ਹਾਲਾਤ ਸੀ ਤੁਹਾਡੇ ਤੱਕ ਪਹੁੰਚਾਈਦੇ, ਤੁਹਾਡੇ ਰੂਬਰੂ ਕਰੀਦੇ ਆ ਕਿ 1947 ਦੀ ਵੰਡ ਵੇਲੇ ਕੀ ਹਾਲਾਤ ਬਣੇ, ਉਸ ਤੋਂ ਪਹਿਲਾਂ ਲੋਕ ਕਿਸ ਤਰ੍ਹਾਂ ਵਸਦੇ ਸਨ। ਇਹ ਸਾਰੀ ਗੱਲਬਾਤ ਆਪਾਂ ਤੁਹਾਡੇ ਤੱਕ ਸ਼ੇਅਰ ਕਰੀ ਦੀ ਤਾਂ ਕਿ ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਲੋਕਾਂ ਨੇ, ਇਹਨਾਂ ਬਜ਼ੁਰਗਾਂ ਨੇ ਕਿੰਨੇ ਦੁੱਖ ਵੇਖੇ। ਤੇ ਉਸ ਤੋਂ ਹਟ ਕੇ ਜਿਹੜੀ ਆਪਾਂ ਨਫ਼ਰਤ ਦੇ ਜਿਹੜੇ ਬੀਜ ਬੋਏ ਆ, ਨਫ਼ਰਤ ਇੱਕ ਦੂਜੇ 'ਚ ਭਰੀ ਹੋਈ ਆ ਵੀ ਇਹਨਾਂ ਦੇ ਕੀ ਮੌਜਬ ਸਨ, ਇਸ ਨਫ਼ਰਤ ਦਾ ਕਿਉਂ ਹੋਇਆ ਇਸ ਤਰ੍ਹਾਂ, ਪਹਿਲਾਂ ਦੇ ਬੜੇ ਅੱਛੇ ਹਾਲਾਤ ਸਨ, ਫਿਰ ਕਿਸ ਤਰ੍ਹਾਂ ਕਿਉਂ ਇਸ ਤਰ੍ਹਾਂ ਹੋ ਗਿਆ। ਉਹਨਾਂ ਨਫ਼ਰਤਾਂ ਨੂੰ, ਉਹਨਾਂ ਨਫ਼ਰਤਾਂ ਦੇ ਬੀਜਾਂ ਨੂੰ ਜਿਹੜਾ ਵਾ ਉਹ ਮੁਕਾਉਣ ਵਾਸਤੇ ਇਹਨਾਂ ਬਜ਼ੁਰਗਾਂ ਦੀ ਰਾਹੀਂ, ਇਹਨਾਂ ਲੋਕਾਂ ਦੀ ਰਾਹੀਂ ਗੱਲਬਾਤ ਜਿਹੜੀ ਵਾ ਤੁਹਾਡੇ ਤੱਕ ਪਹੁੰਚਾਈ ਦੀ, ਤਾਂ ਕਿ ਪਿਆਰ ਅਤੇ ਮੁਹੱਬਤ ਦਾ ਮੈਸੇਜ ਜਿਹੜਾ ਅਕਰੋਸ ਦੀ ਬਾਰਡਰ ਜਿਹੜਾ ਵਾ ਦੋਵਾਂ ਮੁਲਕਾਂ ਤੱਕ ਪਹੁੰਚੇ, ਇੱਕ ਦੂਜੇ ਦੇ ਲਾਗੇ ਲੱਗੀਏ। ਇਹ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ ਬਾਬਾ ਜੀ ਨਾਲ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਬਾ ਜੀ ਨਾਂ ਤੁਹਾਡਾ ਕੀ ਜੇ? ਨਾਂ ਦੱਸ ਦਿਓ। ਮੁਹੰਮਦ ਰਫੀਕ। ਮੁਹੰਮਦ ਰਫੀਕ। ਤੇ ਅੱਬਾ ਜੀ ਦਾ? ਇਬਰਾਹੀਮ। ਇਬਰਾਹੀਮ। ਤੇ ਦਾਦਾ ਜੀ ਤੁਹਾਡੇ ਦਾ? ਇਹ ਉਹਦਾ ਨਾਂ ਹੈਗਾ ਅਮਰ ਅਲੀ। ਅਮਰ ਅਲੀ। ਅਮਰ ਅਲੀ। ਤੇ ਉਮਰ ਤੁਹਾਡੀ ਹੁਣ ਇਸ ਵੇਲੇ ਕਿੰਨੀ ਕੁ ਹੋ ਗਈ? ਕੋ ਲਗਭਗ 2 ਸਾਲ 80 ਦੇ ਉੱਤੇ ਹੈ। 80 ਤੋਂ 2 ਸਾਲ ਹੈ, ਸਾਲ ਕੋ 2 ਸਾਲ। ਜਦੋਂ ਹੋਈ ਆ ਵੰਡ ਉਦੋਂ ਕਿੱਡੇ? ਉਦੋਂ ਮੈਂ ਬਸ 8-9 ਸਾਲ ਦਾ ਸੀ। ਠੀਕ ਵੀ 80 ਦੇ ਲਾਗੇ ਚੱਕ ਗਈ। ਹਾਂ ਠੀਕ ਹੋ ਗਿਆ। ਤੇ ਆਪਾਂ ਹੁਣ ਜਿੱਥੇ ਰਹਿੰਦੇ ਆ, ਜਿਹੜਾ ਪਿੰਡ ਆਪਣਾ, ਇਹ ਪਿੰਡ ਕਿਹੜਾ ਵਾ? ਪਿੰਡੀ ਦਾਸ, ਜ਼ਿਲ੍ਹਾ ਸ਼ੇਖੂਪੁਰਾ। ਠੀਕ। ਤੇ ਗੋਤ ਆਪਣੀ ਤੁਹਾਡੀ ਕਿਹੜੀ ਬਰਾਦਰੀ? ਵਰਿਆ। ਤੁਸੀਂ ਵੀ ਰਾਜਪੂਤ? ਹਾਂ ਅਸੀਂ ਵੀ ਰਾਜਪੂਤ। ਵਰਿਆ। ਰਾਜਪੂਤ ਹੁੰਦੇ ਬੜੇ ਵੈਸੇ ਖਤਰਨਾਕ ਲੜਾਕੇ। ਤੁਸੀਂ ਨਹੀਂ ਹੈਗੇ? ਮੈਂ ਅਸੀਂ ਤਾਂ ਕੋਈ ਨਹੀਂ ਹੈਗੇ। ਅੱਛਾ।
ਅੱਛਾ ਇਹ ਦੱਸੋ ਵੀ ਆਪਣਾ ਜਿਹੜਾ ਪਿੰਡੀ ਦਾਸ ਪਿੰਡ ਹੈ ਆਪਣਾ, ਹਾਂ ਇੱਥੇ ਵਰਿਆ ਬੈਠੇ ਆ ਸਾਰੇ? ਹੋਰ ਕੌਮਾਂ ਬੈਠੀਆਂ ਨੇ, ਹੂੰ। ਜ਼ਿਆਦਾ ਕਮਾਉਣ ਦੀ ਕੌਮ ਆ ਉੱਥੇ। ਅੱਛਾ ਕੰਬੋਜ ਜ਼ਿਆਦਾ ਨੇ, ਕੰਬੋਜ। ਹਾਂ ਠੀਕ ਹੈ। ਤੇ ਆਪਣੇ ਘਰ ਕਿੰਨੇ ਵਰਿਆਵਾਂ ਦੇ? ਆਪਣੇ ਹੈਗੇ ਘਰ 5-4 ਘਰ ਨੇ ਸਾਡੇ ਤਾਂ, ਹੂੰ। ਤੇ ਬਾਕੀ ਹੋਰ ਪਟਿਆਲੇ ਦੇ ਵੀ ਨੇ, ਕੋਈ ਕਿਸੇ ਦਾ ਕਈਆਂ ਪਿੰਡਾਂ ਦੇ ਨੇ। ਪਿੰਡ ਵੱਡਾ ਸਾਰਾ ਬਹੁਤ। ਇਹ ਦੱਸ ਦਿਓ ਤੁਸੀਂ ਵੀ ਆਪਣਾ ਜਿਹੜਾ ਪਿੰਡੀ ਦਾਸ ਪਿੰਡ ਆ, ਹਾਂ ਇੱਥੇ ਦੇ ਲੋਕ ਕਿੱਥੋਂ ਕਿੱਥੋਂ ਦੇ ਆ ਕੇ ਬੈਠੇ ਆ? ਇਹ ਬੜੇ ਪਿੰਡਾਂ ਦੇ ਨੇ ਜੀ, ਬੜਾ ਪਿੰਡ ਹੈ। ਹੂੰ। ਕਈਆਂ ਥਾਵਾਂ ਦੇ, ਇੱਕ ਨਵਾਂ ਪਿੰਡ ਤਾਂ ਉੱਥੇ ਹੂੰ। ਇੰਡੀਆ 'ਚ, ਹੂੰ। ਇੱਕ ਮੰਡਵੀ ਪਿੰਡ ਤਾਂ ਇੰਡੀਆ 'ਚ, ਹੂੰ। ਹੈਂ। ਬਾਕੀ ਇੱਕ ਹੋਤੀਪੁਰ ਪਿੰਡ ਤਾਂ, ਹੋਤੀਪੁਰ ਹੋਤੀਪੁਰ ਠੀਕ ਹੈਂ। ਹੈ। ਤੇ ਆਪਣੇ ਜੀ ਬਹੁਤ ਪਿੰਡਾਂ ਦੇ ਨੇ ਲੋਕ, ਬਹੁਤੇ। ਕਾਫੀ ਸਾਰੇ ਪਿੰਡਾਂ ਦੇ ਹਾਂ ਵਿੱਚ ਕਾਫੀ ਪਿੰਡਾਂ ਦੇ ਨੇ ਪਿੰਡੀ ਦਾਸ ਦੇ ਵਿੱਚ। ਪਿੰਡੀ ਦਾ ਦੇ। ਠੀਕ। ਤੇ ਤੁਸੀਂ ਉਧਰੋਂ ਕਿੱਥੋਂ ਆਏ ਜੀ? ਉੱਥੋਂ ਇੰਡੀਆ ਤੋਂ ਕਿਹੜਾ ਪਿੰਡ ਸੀ ਤੁਹਾਡਾ? ਖਨੌੜਾ। ਖਨੌਲਾ। ਖਨੌੜਾ। ਹਾਂ ਤਹਿਸੀਲ ਤੇ ਮਲੋ। ਹਾਂ ਜ਼ਿਲ੍ਹਾ ਨਹੀਂ ਰਿਆਸਤ ਨਾਭਾ ਸੀ। ਰਿਆਸਤ ਨਾਭਾ ਸੀ ਉਦੋਂ। ਹਾਂ ਤੇ ਆਪਣਾ ਜਿਹੜਾ ਪਿੰਡ ਸੀ ਖਨੌੜਾ, ਹਾਂ ਉਧਰ ਉਹ ਕਿੱਡਾ ਕੁ ਵੱਡਾ ਪਿੰਡ ਸੀ? ਬਹੁਤ ਵੱਡਾ ਸੀ, ਬਹੁਤ ਕਿੰਨੀ ਪਿੰਡ ਕੁ ਆਬਾਦੀ ਵੱਡਾ ਸੀ। ਕੋਈ 200 250 300 ਲਾ ਲੈ, ਕਿੰਨੀ ਕੁ ਆਬਾਦੀ। ਬਹੁਤ ਵੱਡਾ ਪਿੰਡ ਸੀ, ਕਈਆਂ ਪਿੰਡਾਂ ਨਾਲੋਂ ਵੱਡਾ ਸੀ। ਅੱਛਾ ਹਾਂ ਠੀਕ ਹੈ। ਹਾਂ ਤੇ ਕਿਹੜੀਆਂ ਸੀ ਬਰਾਦਰੀਆਂ ਉੱਥੇ ਬੈਠੀਆਂ ਉਦੋਂ? ਬਰਾੜ ਦੇ ਜੀ, ਰਾਜਪੂਤਾਂ ਦੀ, ਜਲਾਇਆਂ ਦੀ, ਬਾਹਮਣਾਂ ਦੀ, ਤੇ ਸਿੱਖਾਂ ਦੀ, ਤੇ ਬਾਣੀਏ ਖੱਤਰੀ ਹੁੰਦੇ, ਉਹਨਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਬਾਬਾ ਪਿੰਡ 'ਚ। ਠੀਕ ਹੈ। ਮੈਨੂੰ ਸੁਰਤ ਹੈ, ਮੈਨੂੰ ਪਤਾ ਹੈ, ਤੇ ਮੈਂ ਜਾਂਦਾ ਹੁੰਦਾ ਤਾਂ ਪਿੰਡ 'ਚ ਦਾਣੇ ਦੂਣੇ ਬਣਾਉਣ ਜਾਣੇ ਭੱਠੀ 'ਤੇ, ਰਾਹ ਦੇਖਦੇ ਜਾਣਾ ਵੀ ਆਹ ਖੱਤਰੀਆਂ ਦੀਆਂ ਦੁਕਾਨਾਂ ਨੇ, ਬਾਹਮਣਾਂ ਦੇ ਘਰ ਨੇ। ਹੈਂ। ਤੇ ਬਹੁਤੇ ਘਰ ਕਿਹੜੀ ਮੁਸਲਮਾਨ? ਬਹੁਤੇ ਘਰ ਮੁਸਲਮਾਨਾਂ ਦੇ ਥੋੜ੍ਹੇ ਤੇ ਜੀ। ਠੀਕ। ਜ਼ਿਆਦਾ ਸਰਦਾਰਾਂ ਦੇ ਸੀ? ਜ਼ਿਆਦਾ ਸਰਦਾਰਾਂ ਦੇ। ਠੀਕ। ਤੇ ਆਪਣਾ ਪੱਤੀਆਂ ਫਿਰ ਨੰਬਰਦਾਰ ਵੀ ਮੁਸਲਮਾਨਾਂ ਦਾ ਲੈਦਾ ਹੋਣਾ ਉਹ ਤੇ ਸਰਦਾਰਾਂ ਦਾ? ਨਹੀਂ ਜੀ, ਮੁਸਲਮਾਨਾਂ ਦਾ ਨੰਬਰਦਾਰ ਇੱਕ ਤਾਂ, ਉਹਨਾਂ ਦੇ 2-3 ਤੇ। ਉਹਨਾਂ ਦੇ ਕਿਹੜਾ ਨੰਬਰਦਾਰ ਸੀ? ਛੱਜੂ ਨੰਬਰਦਾਰ ਤਾਂ, ਛੱਜੂ ਇੱਕ। ਛੱਜੂ। ਹਾਂ ਸਰਦਾਰਾਂ ਦਾ ਸੀ? ਹਾਂ ਸਰਦਾਰ। ਹੋਰ ਦਾ ਨਹੀਂ ਮੈਨੂੰ ਏਡਾ ਪਤਾ। ਇੱਕ ਰਾਜਪੂਤਾਂ ਦਾ ਤਾਂ, ਹੂੰ, ਉਹਦਾ ਨਾਂ ਖਾਨੀ ਕੀਤਾ। ਹੁਣ ਮੈਂ ਨਿਆਣਾ ਹੀ ਤਾਂ ਏਡਾ ਪਤਾ ਨਹੀਂ। ਛੋਟੀ ਉਮਰ 7-8 ਛੋਟੀ ਉਮਰ ਸੀ। ਤੇ ਉਹ ਪਿੰਡ ਦੇ ਕੋਈ ਬੰਦਿਆਂ ਦੇ ਜਿਹੜੇ ਬਾਹਮਣ ਜਾਂ ਸਰਦਾਰਾਂ ਦੇ ਕੋ ਨਾਂ ਯਾਦ ਨੇ ਆਪਣੇ ਹਾਣ ਦੇ ਮੁੰਡੇ ਜਾਂ ਵੱਡਿਆਂ ਦੇ? ਹੈਗੇ। ਕੀ ਨਾਂ? ਇੱਕ ਨਾਂ ਦਾ ਬਖਸ਼ੀਸ਼ ਤਾ, ਇੱਕ ਨਾਂ ਵਜ਼ੀਰ ਤਾ, ਇੱਕ ਨਾਂ ਪ੍ਰਤਾਪ ਤਾ, ਇੱਕ ਨਾਂ ਸੇਵਾ, ਇੱਕ ਨਾਂ ਬਖਤੌਰ। ਇਹੋ ਜਿਹੇ ਨਾਂ ਤੇ ਉਹਨਾਂ ਦੇ। ਅੱਛਾ। ਹਾਂ। ਸਰਪੰਚ ਕੌਣ ਸੀ ਪਿੰਡ ਦਾ? ਸਰਪੰਚ ਦਾ ਮੈਨੂੰ ਨਹੀਂ ਪਤਾ। ਅੱਛਾ ਠੀਕ ਹੈ। ਸਰਪੰਚ ਇੰਨਾ ਨਹੀਂ ਪਤਾ ਮੈਨੂੰ। ਸਰਪੰਚ ਠੀਕ ਹੋ ਗਿਆ। ਹਾਂ। ਤੇ ਇਹ ਦੱਸੋ ਵੀ ਆਪਣਾ ਤੁਹਾਡੇ ਘਰ ਮੁਸਲਮਾਨਾਂ ਦੇ ਵੀ ਹੈਗੇ ਸੀ, ਮਸਜਿਦਾਂ ਤੇ ਹੋਣੀਆਂ ਫਿਰ? ਹਾਂ ਮਸਜਿਦਾਂ 2, ਇੱਕ ਚ ਇੱਕ ਮਸਜਿਦ। ਕਿੱਥੇ ਕਰ ਗਏ? ਇਸ ਪਾਸੇ, ਸਾਡੇ ਪਾਸੇ। ਤੇ ਗੁਰਦੁਆਰਾ ਵੀ ਹੋਣਾ ਫਿਰ ਤੇ? ਹਾਂ ਉਹ ਤਾਂ ਡੇਰਾ। ਗੁਰਦੁਆਰਾ ਹੁਣ ਹੈਗਾ, ਜ਼ਿਆਦਾ ਨਹੀਂ ਤਾਂ ਹੁਣ ਹੈਗਾ। ਅੱਛਾ ਉਸ ਤੋਂ ਬਾਅਦ ਤੁਸੀਂ ਗਏ ਜੇ ਦੁਬਾਰਾ? ਜਦੋਂ ਮੈਂ 3 ਵਾਰੀ ਜਾ ਕੇ ਆਇਆ, 3 ਸਾਲ ਪਰਮਿਟ ਤੇ। ਅੱਛਾ ਵੀਜ਼ੇ ਤੇ 3 ਵਾਰੀ ਜਾ ਕੇ ਆਏ? ਹਾਂ ਜਾ ਕੇ ਆਇਆ। ਠੀਕ। ਨਾਨਕੇ ਮੇਰੇ ਰਿਆਸ ਕਾਲਜ ਨੇ ਨਾ, ਨਾਨਕੇ ਜਾਣਾ, ਫਿਰ ਉੱਥੇ ਵੀ ਜਾ ਕੇ। ਕਿੱਥੇ ਨੇ ਨਾਨਕੇ ਤੁਹਾਡੇ? ਰਿਆਸ ਕਾਲਜ। ਕਿੱਥੇ ਕਰਕੇ ਰਹਿੰਦੇ ਆ? ਦੁਗਨੀ ਪਿੰਡ ਆ, ਧੂਰੀ ਦੇ ਲਾਗੇ। ਦੁਗਨੀ ਧੂਰੀ ਦੇ ਲਾਗੇ। ਹਾਂ। ਅੱਛਾ ਇਹ ਦੱਸੋ ਤੁਸੀਂ ਵੀ ਆਪਣਾ ਜਿਹੜਾ ਪਿੰਡ ਆ ਖਨੌੜਾ, ਉਹਦੇ ਆਲੇ ਦੁਆਲੇ ਕੋਈ ਏਰੀਏ ਦੇ ਕੋਈ ਪਿੰਡਾਂ ਪੰਜਾਂ ਚੌਂ ਦੇ ਨਾਂ ਦੱਸ ਦਿਓ, ਕਿਹੜਾ ਕਿਹੜਾ ਪੈਂਦਾ? ਇੱਕ ਦਰਗਾਹ ਪਰ ਘੁੰਡਰ, ਪੂਣੀ ਵਾਲਾ, ਤੇ ਆਪਣੇ ਜੀ ਕਾਲਸਣਾ, ਜਗੇਦਪੁਰਾ, ਇਹੋ ਜਿਹੇ ਪਿੰਡ ਨੇ। ਅੱਛਾ। ਹਾਂ ਬੜੈਚਾਂ, ਭੱਟੋਂ, ਇਹੋ ਜਿਹੇ ਪਿੰਡ ਨੇ। ਪਹਿਲੀ ਵਾਰੀ ਕਿੰਨੇ ਸਾਲਾਂ ਬਾਅਦ ਗਏ ਤੁਸੀਂ ਖਨੌੜੇ? ਜੀ ਪਹਿਲੀ ਫੇਰੀ ਹੁਣ ਮੇਰਾ ਖਿਆਲ ਹੈ ਬਹੁਤ ਚਿਰ ਬਾਅਦ ਗਏ। ਹਾਂ। ਤੇ ਕਿੱਦਾਂ ਦਾ ਲੱਗਾ ਫਿਰ ਪਿੰਡ ਆਪਣੇ ਜਾ ਕੇ? ਪਿੰਡ ਤਾਂ ਸੋਹਣਾ ਲੱਗਿਆ, ਪਰ ਉਹ ਜਿਹੜੇ ਜ਼ਖਮ ਤੇ ਉਹ ਹਰੇ ਹੋ ਗਏ। ਜਿਹੜੇ ਭੈਣ ਭਰਾਵਾਂ ਵਾਲੇ ਮਾਰਿਆਂ ਵਾਲੇ ਜ਼ਖਮ ਹਰੇ ਹੋ ਗਏ। ਪਿੰਡ ਤਾਂ ਚੰਗਾ ਲੱਗਿਆ। ਪਿੰਡ ਤੇ ਬੜਾ। ਨਹੀਂ ਇਹ ਦੱਸੋ ਵੀ ਆਪਾਂ ਇਹ ਵੀ ਗੱਲ ਕਰਦੇ ਹਾਂ ਵੀ ਜਿਹੜੇ ਹਾਲਾਤ ਬਣੇ ਵੀ ਪਹਿਲੋਂ ਠੀਕ ਵਸਦੇ ਸੀ ਲੋਕ ਮੁਸਲਮਾਨ? ਬਿਲਕੁਲ ਸਹੀ ਵਸਦੇ ਸੀ।
ਉਦੋਂ ਫਿਰ ਕਿਵੇਂ, ਜਿਵੇਂ ਅੱਗੇ ਮੈਂ ਪੁੱਛਣ ਡਿਆ ਵੀ ਕੀ ਹਾਲਾਤ ਬਣੇ, ਕਿਉਂ ਮੈਂ ਦੰਗੇ ਫਸਾਦ ਹੋ ਗਏ? ਹਾਂ ਮੈਂ ਜੀ ਪਿੰਡ ਦੇ ਹੀ ਮਾਰਨ ਲੱਗ ਪਏ, ਜਿਹੜੇ ਯਾਰ ਦੋਸਤ ਤੇ ਉਹੀ ਮਾਰਦੇ ਤੇ। ਹੈਂ ਲਾਮ ਦੇ ਵੀ ਆ ਗਏ ਤੇ ਦਸੇ ਬਣ ਕੇ। ਹੈਂ ਤੇ ਕਈ ਬਚਾਉਂਦੇ ਵੀ ਤੇ ਚੰਗੇ ਲੋਕ ਵੀ ਹੈਗੇ। ਚੰਗੇ ਲੋਕ ਵੀ ਹੈਗੇ ਸੀ। ਅੱਛਾ ਤੁਸੀਂ ਦੱਸਦੇ ਹੋ ਵੀ ਤੁਹਾਡੇ ਕੋਈ ਹੋ ਗਏ ਜੀ ਸ਼ਹੀਦ ਹੋ ਗਏ, ਹੈਂ ਕੋ ਮਾਰਾ ਮਰਾਈ ਚ ਕੋ ਆਪਣੇ ਵੀ ਬੰਦੇ ਮਰ ਗਏ? ਹਾਂ ਜੀ ਕੌਣ? 10-11 ਜੀ ਮਰੇ ਨੇ ਉੱਥੇ। ਤੁਹਾਡੇ? ਹਾਂ 10 ਜੀ ਆਏ ਨੇ, 10 ਮਰ ਗਏ। ਬਾਬਾ ਵੀ ਮਰ ਗਿਆ, 4-5 ਚਾਚੇ ਮਰ ਗਏ, ਬਾਪ ਵੀ ਮਰ ਗਿਆ। ਤੇ ਚਾਚੇ ਦੇ 2 ਕੁੜੀਆਂ, 2 ਮੇਰੇ ਭਰਾ ਮਰ ਗਏ। 10 ਜੀ ਮਰ ਗਏ ਉੱਥੇ। ਕਿੱਥੇ ਕਰਕੇ? ਉੱਥੇ ਹੀ ਪਿੰਡ 'ਚ ਹੀ। ਪਿੰਡੋਂ ਨਿਕਲੇ ਹੀ ਨਹੀਂ ਹੈਲੀ ਤੇ ਉੱਥੇ ਹੀ ਪਿੰਡੋਂ ਆਪਣਾ- ਨਿਕਲੇ ਤੇ ਪਿੰਡ ਮੁੜ ਕੇ ਫੇਰ ਚਲੇ ਗਏ। ਨਹੀਂ ਤੁਸੀਂ ਜਦੋਂ ਹੋਈ ਪਾਰਟੀਸ਼ਨ ਦਾ ਹੋਣਾ ਵੀ ਪਿੰਡੋਂ ਉੱਠਣਾ ਪੈਣਾ ਸਾਨੂੰ, ਹਾਂ। ਪਤਾ ਲੱਗ ਗਿਆ। ਹਾਂ ਫਿਰ ਪਿੰਡੋਂ ਨਿਕਲ ਆਏ ਸੋ? ਹਾਂ ਨਿਕਲੇ ਆਏ ਤੇ। ਕਿੱਥੇ ਪਹੁੰਚੇ ਸੋ? ਬੁੱਗਾ ਪਿੰਡ ਹੈ ਇੱਕ, ਬੁੱਗਾ 2-3 ਕਮੀਲ ਪਰ, ਉੱਥੇ ਆ ਗਏ ਤੇ। ਉੱਥੇ ਆ ਗਏ ਫਿਰ? ਹਾਂ ਉੱਥੇ ਆ ਕੇ ਤੇ ਆਪਣੇ ਜੀ ਗੱਡੇ ਖੋਲੇ ਸਾਡੇ ਕੋਲੋਂ। ਹੈਂ ਕਿਸੇ ਦੇ ਤਲਵਾਰ ਮਾਰੀ, ਕਿਸੇ ਦੇ ਭੱਲਾ ਮਾਰਿਆ, ਕਿਸੇ ਦੇ ਗਡਾਸੀ ਮਾਰੀ। ਹੈਂ ਆਰੀ ਕਰਤੇ ਸਾਰੇ ਬੰਦੇ। ਹੈਂ ਆਰੀ ਕਰੇ ਹੋਏ, ਕੋਈ ਕਿਹੜੇ ਨੂੰ ਭੱਜ ਗਿਆ, ਕੋਈ ਕਿਹੜੇ ਨੂੰ ਭੱਜ ਗਿਆ, ਕੋਈ ਕਿਹੜੇ ਨੂੰ ਭੱਜ ਗਿਆ। ਇਸ ਤਰ੍ਹਾਂ ਭਜਾ ਕੇ ਤੇ ਆਪਣੇ ਜੀ ਉਹ ਸਾਰੇ ਪਿੰਡ ਚਲੇ ਗਏ ਬੰਦੇ। ਹੈਂ ਅੱਗੇ ਨਹਿਰਾਂ ਦੀਆਂ ਲੰਘ ਨਹੀਂ ਸਕਦੇ। ਨਹੀਂ ਆਪਣੇ ਜੀਆਂ ਦੇ ਵਿੱਚੋਂ ਤੁਹਾਡਿਆਂ ਚੋਂ ਕੌਣ ਸ਼ਹੀਦ ਹੋਇਆ? ਤੁਹਾਨੂੰ ਮੈਂ ਦੱਸਿਆ ਵੀ ਮੇਰਾ ਬਾਪ ਵੀ ਸ਼ਹੀਦ ਹੋ ਗਿਆ, 2 ਭਰਾ ਸ਼ਹੀਦ ਹੋ ਗਏ ਮੇਰੇ ਤੋਂ ਛੋਟੇ ਤੇ। ਹੈਂ ਮੇਰਾ ਸਕਾ ਚਾਚਾ ਤਾਂ ਉਹ ਵੀ ਸ਼ਹੀਦ ਹੋ ਗਿਆ। ਹੈਂ ਫਿਰ ਮੇਰੇ ਬਾਪ ਦਾ ਤਾਇਆ ਤਾਂ ਉਹਦੇ 4 ਮੁੰਡੇ ਤੇ ਇੱਕ ਆਇਆ ਤਾਂ 3 ਸ਼ਹੀਦ ਹੋ ਗਏ। ਤਾਇਆ ਵੀ ਸ਼ਹੀਦ ਹੋ ਗਿਆ। ਕਿਹੜੇ ਸੀ ਮੁੰਡੇ ਜਿਹੜੇ? ਉਹ ਮੁੰਡਾ ਇੱਕ ਤਾਂ ਜਵਾਨ ਤਾਂ ਵਿਆਹ ਹੈ, ਤਾਂ 2 ਬੱਚੀਆਂ ਚ ਉਹਦੇ ਕੋਲ। ਹੈਂ 2 ਮੁੰਡੇ ਤੇ ਇੱਕ 10-12 ਸਾਲ ਦਾ ਤਾ, ਇੱਕ ਉਦੋਂ ਛੋਟਾ ਤਾ ਜਵਾਨ ਤੇ। ਨਹੀਂ ਉਹ ਬੁੱਗਾ ਪਿੰਡ ਜਿਹੜਾ ਵਾ, ਹਾਂ ਉੱਥੇ ਆਪ ਜਦੋਂ ਤੁਸੀਂ ਨਿਕਲੇ ਜੇ ਆਪਣੇ ਪਿੰਡ ਵਾਲਿਆਂ ਨਾ ਤੁਹਾਨੂੰ ਕੁਛ ਨਹੀਂ ਆਖਿਆ? ਬੁੱਗੇ ਪਿੰਡ ਵਾਲਾ ਕੋ ਜਥਾ ਪਿਆ? ਅੱਲਾ ਜਾਣੇ ਜੇ ਹੁਣ ਪਿੱਛੋਂ ਕੋਈ ਤਲਾਹ ਮਿਲੀ ਉਹਨਾਂ ਨੂੰ। ਹੈਂ ਜਾਂ ਅੱਲਾ ਜਾਣੇ ਬੁੱਗੇ ਤੋਂ ਉੱਠੇ ਉਹ ਬੰਦੇ ਇਕੱਠੇ ਕਰੇ, ਕਿਸੇ ਨੇ ਤਲਾਹ ਦਿੱਤੀ ਵੀ ਇਹ ਜਾਂਦੇ ਇਹਨਾਂ ਨੂੰ ਘੇਰ ਲਓ। ਗੱਡੇ ਸਾਰੇ ਖੋਲੇ, ਗੱਡਾ ਉਤਾਰ ਤੇ ਬੰਦੇ, ਕਿਸੇ ਭੱਲਾ ਮਾਰ, ਕਿਸੇ ਦਾ ਗਡਾਸੀ, ਕਿਸੇ ਦਾ ਕੁਹਾੜੀ, ਕਿਸੇ ਦਾ ਕੁਛ, ਸਾਰੇ ਬੰਦੇ ਜ਼ਖਮੀ ਕਰਤੇ। ਸੋਟੀਆਂ ਖੋਲੀਆਂ ਫਿਰ। ਹੈਂ ਮਾਲ ਡੰਗਰ ਸਾਰਾ ਖੋਹ ਲਿਆ? ਮਾਲ ਤਾਂ ਘਰੇ ਹੀ ਛੱਡਿਆ ਤੇ। ਹੈਂ ਗੱਡੇ ਲੈ ਕੇ ਆਏ ਤੇ ਬਸ। ਅੱਛਾ ਬੁੱਗੇ ਤੋਂ ਫਿਰ ਵਾਪਸ ਪਿੰਡ ਚਲੇ ਗਏ? ਹਾਂ ਵਾਪਸ ਪਿੰਡ ਚਲੇ ਗਏ। ਉਹ ਕਿਉਂ? ਹੋਰ ਕਿੱਥੇ ਜਾਂਦੇ? ਅੱਗੇ ਨਹਿਰਾਂ ਦੀਆਂ 2 ਨਹਿਰਾਂ ਦੀਆਂ, ਉੱਥੋਂ ਕਿਵੇਂ ਲੰਘਦੇ? ਪੁਲ ਰੋਕੇ ਹੋਏ ਤੇ। ਪੁਲ ਰੋਕੇ ਸੀ? ਹਾਂ ਤੇ ਫਿਰ ਪਿੰਡ ਜਦੋਂ ਵਾਪਸ ਚਲੇ ਗਏ ਹਾਂ ਤੇ ਫਿਰ ਕਿੰਨੀ ਦੇਰ ਬਾਅਦ ਆਏ? ਫਿਰ ਕਿੰਨੀ ਦੇਰ ਬਾਅਦ ਜਦੋਂ ਪਿੰਡ ਅਸੀਂ ਚਲੇ ਗਏ ਸਾਰੇ। ਤੇ ਫੜ ਕੇ ਕਹਿੰਦਾ ਇੱਕ ਥਾਂ ਬਿਠਾ ਲਏ। ਹੈਂ ਸਵੇਰੇ ਮਸੀਤੇ ਜਾ ਕੇ ਕਤਲ ਕਰਕੇ ਖੂਹ ਸਿਰ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਅੱਛਾ ਹਾਂ ਅੱਛਾ ਉਹ ਜਦੋਂ ਪਿੰਡ ਵਾਲੀ ਮਸਜਿਦ ਦੇ ਵਿੱਚ ਇਕੱਠੇ ਕਰ ਲਏ ਸਾਰੇ? ਹਾਂ ਕਿੰਨਾ ਨੇ ਇਕੱਠੇ ਕਰ ਲਿਓ? ਹੈਂ ਕਿੰਨਾ ਨੇ ਇਕੱਠੇ ਕੀਤੇ? ਪਿੰਡ ਵਾਲੇ? ਫਿਰ ਪਿੰਡ ਵਾਲੇ ਇਕੱਠੇ ਕੀਤੇ? ਪਿੰਡ ਵਾਲਿਆਂ ਨੇ ਕਰੇ ਜਾਂ ਜਥਾ ਬੋਲਦੇ ਹੁੰਦੇ ਸੀ। ਜਥਾ ਬੋਲਦੇ ਵੀ ਕੋਈ ਬਾਹਰੋਂ ਪਿਆ? ਬਾਹਰੋਂ ਪੈਂਦੇ ਨੇ। ਠੀਕ ਹੈ ਹੈਂ ਵਿੱਚ ਪਿੰਡ ਵਾਲੇ ਵੀ ਥੇ। ਠੀਕ ਹੈ। ਸਾਰੇ ਕਰਕੇ ਇਕੱਠੇ ਉੱਥੇ ਲੈ ਗਏ, ਮਸਜਿਦ ਲੈ ਗਏ? ਮਸਜਿਦ ਲੈ ਗਏ, ਵੱਢੀ ਗਏ, ਖੂਹ ਸਿੱਟੀ ਗਏ। ਖੂਹੀ ਕਹਿੰਦੇ ਭਰ ਗਈ ਤੇ ਫਿਰ ਅੱਗ ਲਾਤੀ ਮਿੱਟੀ ਦਾ ਤੇਲ ਪਾ ਕੇ। ਅੱਗ ਲਾਤੀ। ਤੇ ਤੁਸੀਂ ਕਿਵੇਂ ਆਏ? ਮੈਂ ਤਾਂ 5-10 ਬੰਦੇ ਭੱਜੇ ਜਾਂਦੇ ਤੇ ਉਹਦੇ ਨਾਲ ਰਲ ਗਿਆ। ਗੁੱਜਰ ਤੇ ਸਾਡੇ ਪਿੰਡ ਦੇ ਗੁੱਜਰ। ਅੱਗੇ ਜਾ ਕੇ ਸਾਨੂੰ ਘੇਰਾ ਪੈ ਗਿਆ। ਠੀਕ ਹੈ। 5-7 ਕੋਹ ਪਰ ਘੇਰਾ ਪੈ ਗਿਆ ਤੇ ਉਹ ਅਸੀਂ ਜਵਾਰਾਂ 'ਚ ਵੜ ਗਏ, ਕਮਾਦਾਂ 'ਚ ਵੜ ਗਏ। 3-4 ਮੁੰਡੇ ਦੇ ਸੀ ਇੱਕੋ ਜਿਹੇ ਛੋਟੇ, ਬਾਕੀ ਹੋਰ ਜਵਾਨ ਬੰਦੇ ਤੇ। ਉਹ ਜਵਾਨ ਬੰਦੇ ਨਾਲ 2 ਘੰਟੇ ਦਿਨ ਰਹਿੰਦੇ ਨੂੰ ਨਿਕਲ ਗਏ ਸਾਰੇ। ਨਾਲ ਇੱਕ ਮੇਰਾ ਚਾਚਾ ਵੀ ਜਾ, ਉਹ ਵੀ ਨਿਕਲ ਗਏ? ਉਹ ਵੀ ਨਿਕਲ ਗਿਆ। ਅਸੀਂ ਰਹਿ ਗਏ 4 ਬੰਦੇ ਰਹਿ ਗਏ, 5 ਅਸੀਂ ਛੋਟੇ 2 ਹਾਂ ਐਡੇ ਕੁ ਰਹਿ ਗਏ ਅਸੀਂ। ਇੱਕ ਸਾਡੇ 'ਚ ਐਡਾ ਕੁ
ਅਸੀਂ ਬਾਹਰ ਨਿਕਲ ਕੇ ਦੇਖਿਆ, ਨਾ ਕੋਈ ਉੱਥੇ ਬੰਦਾ ਨਾ ਕੋਈ ਪਰਿੰਦਾ, ਕੋਈ ਚੀਜ਼ ਨਹੀਂ ਸਾਨੂੰ ਦਿਸੇ ਵੀ ਹੁਣ ਕਿੱਧਰ ਨੂੰ ਜਾਈਏ। ਉਹ ਬੰਦਾ ਕਹਿੰਦਾ, ਉਹ ਕੁਛ ਹੁਸ਼ਿਆਰ ਤਾਂ ਇੱਕ ਗੁੱਜਰਾਂ ਦਾ ਮੁੰਡਾ ਦਾ, ਆਓ ਕਹਿੰਦਾ ਚੱਲੀਏ ਆਪਾਂ ਲਾਲੇ ਪਰ ਪਿੰਡ ਹੈ ਇੱਕ, ਉੱਥੇ ਜਾਂਦੇ ਹਾਂ ਆਪਾਂ। ਉਹਨੇ ਜੀ ਉੱਥੇ ਆਏ, ਸਾਨੂੰ ਚੂੜੇ ਦੇਖ ਕੇ ਭੱਜ ਕੇ ਆਏ, ਸ਼ਿਕਾਰ ਆ ਗਿਆ, ਸ਼ਿਕਾਰ ਆ ਗਿਆ, ਕੁਹਾੜੀਆਂ ਭੱਲੇ ਗੰਡਾਸੀਆਂ ਲੈ ਆਉਣ ਹੈਂ। ਉਹ ਕਹਿੰਦਾ ਅੱਲਾ ਦੇ ਵਾਸਤੇ ਸਾਨੂੰ ਨਾ ਕੁਛ ਕਹੋ, ਇਸ ਤਰ੍ਹਾਂ ਹੈ, ਸਾਨੂੰ ਵਗ ਜਾਣ ਦਿਓ, ਮੈਂ ਫਲਾਣੇ ਦਾ ਭਰਾ ਹੈ, ਮੈਂ ਢਿਮਕੇ ਦਾ ਭਰਾ ਹੈ, ਉਹ ਗੁੱਜਰਾਂ ਦਾ ਮੁੰਡਾ, ਐਸਾ ਕਰ ਜਾਓ। ਕਹਿੰਦਾ ਵਗ ਜਾਓ ਵਗ ਜਾਓ ਵਗ ਜਾਓ। ਅਸੀਂ ਫਿਰ ਜੋਗਿੰਦਪੁਰਾ ਪਿੰਡ ਦਾ, ਇੱਕ ਜੋਗਿੰਦਪੁਰਾ ਖਨੌਰੇ ਦੇ ਕੋਲ ਪਿੰਡ ਦਾ, ਉਸ ਪਿੰਡ 'ਚ ਵਗ ਗਏ ਅਸੀਂ। ਜੋਗਿੰਦਪੁਰਾ? ਹਾਂ, ਜੋਗਿੰਦਪੁਰਾ। ਠੀਕ ਹੈ। ਉੱਥੇ ਗਏ ਹੈ, ਉਹ ਕਹਿੰਦਾ ਮੁੰਡਾ ਕਹਿੰਦਾ ਮੈਂ ਰੋਟੀ ਲਿਆਉਣਾ, ਤੁਸੀਂ ਇੱਥੇ ਬੈਠੋ ਹੈਂ। ਹਨੇਰਾ ਹੋ ਗਿਆ ਨਾ ਉੱਥੇ ਜਾਂਦਿਆਂ ਨੂੰ, ਉਹ ਰੋਟੀ ਲੈਣ ਚਲੇ ਗਿਆ, ਅਸੀਂ ਬਹਿ ਗਏ। ਇਸ ਤਰ੍ਹਾਂ ਉਂਗੀਏ ਪਏ ਹਾਂ ਜੀ, ਥੱਕੇ ਹੋਏ ਟੁੱਟੇ ਹੋਏ, 5-10 ਮੀਲ ਤੋਂ ਆਏ, ਭੱਜੇ ਨੱਠੇ ਨਿਆਣੇ ਥੇ ਸੁਣ ਹੈਂ। ਅਸੀਂ ਬੈਠੇ ਇੰਝ ਕਰਦੇ ਇੰਝ ਜਿਵੇਂ ਸੌਂਦੇ ਹੁੰਦੇ ਨਿਆਣੇ, ਗਿਰਦੇ ਫਿਰਦੇ ਨੇ। ਇਹਨਾਂ ਨੂੰ ਇੱਕ ਬੰਦਾ ਆ ਗਿਆ ਸਿੱਖਾਂ ਦਾ, ਖੂਹ ਤੋਂ ਦੁੱਧ ਲੈ ਕੇ ਆਇਆ, ਜਿਵੇਂ ਨਾਲ ਹੀ ਖੂਹ ਹੋਵੇ ਉਹਦਾ, ਉੱਥੋਂ ਦੁੱਧ ਲੈ ਕੇ ਆਇਆ। ਕਹਿੰਦਾ ਉਹ ਤੁਸੀਂ ਕੀ ਲਿਆਓ, ਤੁਹਾਨੂੰ ਤਾਂ ਨੀਂਦ ਆਉਂਦੀ ਹੈ, ਵਗ ਜਾਓ ਘਰ ਨੂੰ। ਸਾਡੇ ਤੋਂ ਇੱਕ ਮੁੰਡਾ ਹੁਸ਼ਿਆਰ ਤਾਂ ਐਡਾ ਕਿ ਉਹ ਕਹਿੰਦਾ ਬਾਬਾ ਅਸੀਂ ਤਾਂ ਖਨੌੜੇ ਦੇ ਹਾਂ, ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਸਾਡੇ 'ਤੇ ਮਾਰ ਵੱਢ ਹੋ ਗਈ, ਅਸੀਂ ਤਾਂ ਡਰਦੇ ਭੱਜ ਕੇ ਆਏ ਹਾਂ, ਸਾਡੇ ਨਾਲ ਦਾ ਬੰਦਾ ਰੋਟੀ ਲੈਣ ਗਿਆ ਪਿੰਡ 'ਚੋਂ ਮੰਗਣ ਵਾਸਤੇ, ਅਤੇ ਕਹਿੰਦਾ ਆਓ ਮੈਂ ਦੇਵਾਂ ਤੁਹਾਨੂੰ ਰੋਟੀ। ਤੁਹਾਨੂੰ ਆਪਣੇ ਘਰ ਲੈ ਗਿਆ ਉਹ, ਜਾ ਕੋਠੇ 'ਤੇ ਚਾੜ ਕੇ ਨਾ ਸਾਨੂੰ ਮੰਜਾ ਡਾਹਤਾ ਅਤੇ ਰੋਟੀ ਦੇ ਦਿੱਤੀ। ਅਸੀਂ ਖਾਂਦੇ ਖਾਂਦੇ ਸੌਂ ਗਏ ਹੈਂ। ਉਹ ਜਿਹੜਾ ਸਾਡੇ ਨਾਲ ਦਾ ਤਾਂ ਉਹ ਪਿੰਡ ਆ ਗਿਆ, ਸਾਡਾ ਪਿੰਡ ਲਵੇ ਹੀ ਤਾਂ, ਉੱਥੋਂ ਉਹ ਆਉਂਦਾ ਹੀ ਮਾਰਤਾ ਪਿੰਡ, ਉਹਨੂੰ ਮਾਰਤਾ ਪਿੰਡ ਆਉਂਦਾ ਹੀ। ਅਸੀਂ ਫਿਰ 3 ਜਣੇ ਰਹਿ ਗਏ। ਸਾਨੂੰ ਫਿਰ ਉਹਨਾਂ ਨੇ 5-4 ਦਿਨ ਰੱਖਿਆ ਉੱਥੇ। ਉਹ ਬੰਦੇ ਦਾ ਨਾਂ ਕੀ ਜਿਹਨੇ ਰੱਖਿਆ? ਨਹੀਂ ਜੀ, ਨਾਂ ਦਾ ਮੈਨੂੰ ਨਹੀਂ ਪਤਾ। ਪਿੰਡ ਕਿਹੜਾ ਸੀ? ਜੋਗਿੰਦਪੁਰਾ? ਜੋਗਿੰਦਪੁਰਾ। ਠੀਕ ਹੈ। ਲੈ ਜੀ, ਉਹ ਸਾਨੂੰ 6-7 ਦਿਨ ਰੱਖਿਆ ਉਹਨੇ, ਰੋਟੀ ਦੇਣੀ ਅਤੇ ਆਪਣੇ ਆਰਾਮ ਨਾਲ ਪੈ ਜਾਣਾ। ਅਸੀਂ ਉਸ ਪਿੰਡ 'ਚ ਮੁਸਲਮਾਨ ਨੂੰ ਮਾਰਨ ਨਹੀਂ ਦੇ ਦਿੰਦੇ, ਸਾਰੇ ਪਿੰਡ 'ਚ ਹੀ ਮੁਸਲਮਾਨ ਨੂੰ ਮਾਰਨ ਦੇ ਦਿੰਦੇ। ਜਦੋਂ ਕੋਈ ਆਉਂਦਾ ਸੀ ਨਾ ਜਥਾ, ਉਦੋਂ ਸ਼ੰਖ ਜਾ ਵਜਾ ਦਿੰਦੇ, ਇਕੱਠੇ ਹੋ ਜਾਂਦੇ, ਜਥੇ ਦੇ ਅੱਗੇ ਹੋ ਜਾਂਦੇ ਹੈਂ। ਸਾਰੇ ਮੁਸਲਮਾਨਾਂ ਨੂੰ ਕਹਿੰਦੇ ਵੀ ਤੁਸੀਂ ਕੋਈ ਫਿਕਰ ਨਾ ਕਰੋ, ਅਸੀਂ ਨਹੀਂ ਮਾਰਨ ਦਿਆਂਗੇ ਤੁਹਾਨੂੰ। ਗੁੱਜਰਾਂ ਦਾ ਪਿੰਡ ਸੀ ਉਹ ਹੈਂ। ਇਹ 5-4 ਦਿਨਾਂ ਤੋਂ ਬਾਅਦ ਅਸੀਂ ਫਿਰ ਆਪਣਾ ਪਿੰਡ ਸਾਡਾ ਦਿਸਿਆ ਕਰਿਆ ਨੇੜੇ 2 ਮੀਲ ਕੁ, ਸਾਡਾ ਹੌਲ ਉੱਠਿਆ ਕਰਿਆ ਵੀ ਚੱਲੀਏ ਆਪਣੇ ਪਿੰਡ ਨੂੰ। ਅਸੀਂ ਉਹਨੂੰ ਦੱਸਿਆ ਨਹੀਂ, ਅਸੀਂ ਚੁੱਪੇ। ਜਦੋਂ ਅਸੀਂ ਗਏ ਨਾ ਉੱਥੇ ਪਿੰਡ ਦੇ ਕੋਲ, ਕਿੱਲਾ 2 ਕਿੱਲੇ ਪਿਛਾਂ ਪਿੰਡ ਤੋਂ ਗਏ, ਇੱਕ ਤਰਖਾਣ ਤਾਂ ਸਾਡੇ ਪਿੰਡ ਦਾ, ਬਖਸ਼ੀ ਤਾਂ ਉਹਦਾ ਨਾਮ। ਬਖਸ਼ੀ? ਹਾਂ, ਬਖਸ਼ੀ। ਠੀਕ। ਉਹ ਆਪਣੇ ਜੀ ਮੈਨੂੰ ਜਾਣਦਾ ਵੀ ਸਾ, ਉਹ ਮੈਂ ਦੰਦੇ ਕਢਾ ਕੇ ਲਾਉਂ, ਦਾਤੀਆਂ ਦੇ ਖੁਰਪੇ 'ਚ ਨਾਚ ਲੂ ਕੇ ਲਾਉਂਦਾ ਹੁੰਦਾ, ਮੈਨੂੰ ਜਾਣਦਾ, ਵਾਕਫ ਸੀ ਮੇਰਾ। ਉਹ ਕਹਿੰਦਾ ਤੁਸੀਂ ਕਿੱਥੋਂ ਆ ਗਏ, ਤੁਸੀਂ ਹੋਰ ਰਿਹਾ ਹੋ 4 ਦਿਨ। ਅਸੀਂ ਫਿਰ ਮੁੜ ਕੇ ਚਲੇ ਗਏ। ਦੂਏ ਦਿਨ ਫਿਰ ਆ ਗਏ, ਫਿਰ ਉੱਥੇ ਮਿਲਿਆ, ਉਹ ਰੋਟੀ ਲਈ ਜਾਂਦਾ ਮੁੰਡਿਆਂ ਦੀ, ਆਪਣਿਆਂ ਦੀ, ਉਹਦਾ ਖੂਹ ਸੀ ਉਸ ਪਾਸੇ। ਗੱਲ ਮੁਕਾ, 3 ਦਿਨ ਫਿਰ ਆ ਗਏ ਅਸੀਂ। 3 ਦਿਨ ਜਿਸ ਵਕਤ ਆਏ, ਸਾਡੇ ਦੁਆਲੇ 5-7 ਹੋ ਗਏ ਸਿੱਖ ਇਕੱਠੇ ਹੋ ਕੇ, ਵਿੱਚ ਮੈਂ ਖੜਾ, ਵਿੱਚ ਉਹ ਖੜੇ, ਵਿੱਚ ਹੀ ਉਹ ਤਰਖਾਣ ਆ ਗਿਆ। ਤਰਖਾਣ ਨੇ ਫੜ ਕੇ ਮੇਰੀ ਬਾਂਹ ਨਾ ਪਰਾਂ ਨੂੰ ਕਰਕੇ ਕਹਿੰਦਾ ਜਾ ਭਾਜਾ, ਤੇਰੀ ਤਾਈ ਤੁਹਾਡੇ ਘਰ ਬੈਠੀ ਆ, ਉੱਥੇ ਭਾਜਾ। ਉਹ ਮੁੰਡੇ 2 ਮਾਰਤੇ ਮੇਰੇ ਨਾਲ ਦੇ, ਜਿਹੜੇ ਮੁੰਡੇ ਮੇਰੇ ਨਾਲ ਸੀ ਨਾ, ਉਹ 2 ਮਾਰਤੇ ਹੈਂ। ਉਹ ਨਿੱਕੇ ਨਿੱਕੇ? ਹਾਂ ਜੀ, ਨਿੱਕੇ ਨਿੱਕਿਆਂ ਨੂੰ ਕਿ ਉੱਥੇ ਛੱਡਦੇ ਸੀ। ਨਿੱਕੇ ਮਾਰਦੇ? ਨਿੱਕੇ ਮਾਰਦੇ। ਉਹਨਾਂ ਦਾ ਕੀ ਕਸੂਰ? ਅੱਲਾ ਜਾਣੇ ਕੀ ਕਸੂਰ ਤੇ, ਮੈਨੂੰ ਵੀ ਮਾਰ ਦਿੰਦੇ ਜੇ ਮੈਂ ਨਾ ਭੱਜਦਾ। ਆਹੋ। ਤੁਸੀਂ ਰਹਿ ਗਏ ਫਿਰ ਇਕੱਲੇ? ਹਾਂ ਜੀ, ਮੈਂ ਮੇਰੀ ਤਾਈ ਕੋਲ ਚਲਿਆ ਗਿਆ, ਤਾਈ ਮੇਰੇ ਰਹਿੰਦੀ ਉੱਥੇ। ਇੱਕ ਜੱਟ ਸੀ ਮੇਰੇ ਤਾਏ ਦਾ, ਪੱਗ ਬੱਟ ਭਾਈ ਬਣਿਆ, ਤਾਂ ਉਹਨੇ ਰੱਖੀ ਜੀ 3 ਮੁੰਡੇ ਤੇ 4 ਉਹਦੇ, ਇੱਕ ਉਹ ਲੁਕੋਈ ਹੋਈ ਸੀ। ਕੀ ਨਾਂ ਸੀ ਉਹਦਾ ਜਿਹੜਾ ਭਾਈ ਬਣਿਆ ਸੀ? ਉਹ ਫੰਮਣ ਥਾ। ਫੰਮਣ? ਫੰਮਣ। ਫੰਮਣ? ਫੰਮਣ ਸਿੰਘ। ਹਾਂ।
ਠੀਕ, ਉਸੇ ਹੀ ਪਿੰਡ ਦਾ? ਹਾਂ ਉਸੇ ਪਿੰਡ ਦਾ, ਖਨੌੜੇ ਦਾ। ਠੀਕ, ਉਹ ਤੁਸੀਂ ਫਿਰ ਤਾਈ ਕੋ ਚਲੇ ਗਏ? ਉਹ ਤਾਈ ਕੋਲ ਚਲੇਗਾ। ਤਾਈ ਕਹਿੰਦੀ ਵੇ ਮੇਰਾ ਯਾਸੀਨ ਨਹੀਂ ਦੇਖਿਆ ਕਿਤੇ, ਇੱਕ ਮੁੰਡਾ ਉਹਦਾ ਵੀ ਖੋਇਆ ਹੈ ਤਾਂ ਹੈਂ, ਤਿੰਨੋਂ ਦੇ ਕੋਲ ਤੇ ਚੌਥਾ ਨਹੀਂ ਲੱਭਦਾ? ਚੌਥਾ ਨਹੀਂ ਲੱਭਦਾ ਹੈਗਾ। ਮੈਂ ਕਿਹਾ ਤਾਈ ਮੈਂ ਨਹੀਂ ਦੇਖਿਆ। ਕਹਿੰਦੀ ਜਾ ਤੇਰੀ ਮਾਂ ਕੋਲ ਵਗ ਜਾ ਤੂੰ। ਮੇਰੀ ਮਾਂ ਸਾਡੇ ਘਰ ਸੀ, ਉੱਥੇ ਆ ਗਿਆ ਮੈਂ। ਡਰਦਾ ਡਰਦਾ ਆਇਆ ਪਿੰਡੋਂ, ਇਸ ਪਾਸੇ ਜਾਣੀ ਉਹ ਚੜ੍ਹਦੇ ਪਾਸੇ ਜਾਣਾ ਹੋਵੇ, ਡਰਾਂ ਵੀ ਖਬਰਾਂ ਕੀ ਬਣੂਗਾ, ਖਬਰਾਂ ਕੀ ਬਣੂਗਾ। ਇੱਕ ਮੇਰੇ ਚਾਚੇ ਨਾਲ ਨੌਕਰ ਸੀ ਮੁੰਡਾ, ਜੱਟਾਂ ਦਾ, ਸਿੱਖਾਂ ਦਾ। ਉਹਦੀ ਭੈਣ ਖੜੀ, ਕਹਿੰਦੀ ਇਹ ਭਾ ਆ ਉਹਨਾਂ ਦਾ ਮੁੰਡਾ ਹੈ, ਕਹਿੰਦਾ ਉਰੇ ਲਿਆ ਬੁਲਾ ਕੇ ਇਹਨੂੰ ਉਰੇ। ਮੈਂ ਵਗ ਗਿਆ ਉਹਦੇ ਕੋਲ ਬੜੀਆਂ ਛਾਇਆ ਮੈਨੂੰ ਮੂੰਹ 'ਚ ਪਾਏ, ਮੈਨੂੰ ਦਵੇ, ਮੇਰੇ ਕੋਈ ਚੀਜ਼ ਨਾ ਲੰਘੇ ਹੈਂ, ਮੈਂ ਰੋਈ ਜਾਵਾਂ। ਉਹ ਭੈਣ ਨੂੰ ਕਹਿੰਦਾ ਜਾ ਇਹਨੂੰ ਛੱਡਿਆ, ਇਹਦੀ ਮਾਂ ਕੋਲ ਛੱਡਿਆ। ਇਹ ਮੇਰੀ ਮਾਂ ਕੋਲ ਮੈਂ ਆ ਗਿਆ। ਅਤੇ ਫਿਰ ਸਿੱਖਾਂ ਨੇ ਸਲਾਹ ਕਰੀ ਵੀ ਇਹ 2-3 ਭਾਈ ਆ ਗਏ, ਇਹਨਾਂ ਨੂੰ ਮਾਰੋ। ਫਿਰ ਮੇਰੀ ਮਾਂ ਨੇ ਸਿੱਖਾਂ ਨੂੰ ਸੰਭਾਲ ਤੇ ਮੁੰਡੇ ਵੀ ਥੋੜ੍ਹੇ ਡੰਗਰ ਚਾਰਨਗੇ। ਇੱਕ ਬੜਾ ਭਰਾ ਸੀ ਮੇਰਾ, ਇੱਕ ਮੈਂ ਸੀ। ਫਿਰ ਜੇ ਉਹ ਉੱਧਰ ਦੂਏ ਪਿੰਡ ਸੰਭਾਲਤਾ, ਇੱਕ ਮੈਂ ਖਨੌੜੇ 'ਚ ਰਹਿ ਗਿਆ ਹੈਂ। ਉੱਥੇ 6 ਮਹੀਨੇ ਮੈਂ ਰਿਹਾ, ਦੂਆ ਭਰਾ ਦੂਏ ਪਿੰਡ ਰਿਹਾ। ਫਿਰ ਥਾਣੇਦਾਰ ਭਾਰਸੋਂ ਥਾਣਾ ਸੀ ਸਾਡਾ, ਉੱਥੇ ਦਾ ਨਾਭੇ ਫਰਮਾਇਸ਼ ਲਾਈ, ਨਾਭੇ ਦਾ ਧੋਬੀ ਤਾਂ ਉਹਦੇ ਕੋਲ ਲਾਈ, ਮੁਸਲਮਾਨ ਬਾਦਸ਼ਾਹ ਦਾ ਰੱਖਿਆ ਹੈ। ਉਹਨੇ ਫਿਰ ਥਾਣੇਦਾਰ ਨੂੰ ਕਿਹਾ ਹੈਂ, ਉਹ ਕਹਿੰਦਾ ਤੇਰੇ ਹਲਕੇ 'ਚ ਇੱਕ ਮੁੰਡਾ ਜੇ ਲਿਆ ਕੇ ਦਵੇਂ। ਕਹਿੰਦਾ ਚੰਗਾ ਮੈਂ ਲਿਆਊਂਗਾ। 6 ਮਹੀਨਿਆਂ ਤੋਂ ਬਾਅਦ ਕਣਕ ਦੀ ਵਾਢੀ ਸੀ, ਭਾਦਰੋਂ ਜੋ ਜਾਲੇ ਪਏ ਤੇ ਨਾ, ਅਸੀਂ ਕਣਕ ਦੀ ਵਾਢੀ ਸੀ। ਮੈਂ ਡੰਗਰ ਲੈ ਕੇ ਰੋਜ਼ ਜਾਣੇ, ਸ਼ਾਮ ਨੂੰ ਆਉਣਾ। ਫਿਰ ਇੱਕ ਚੌਂਕੀਦਾਰ ਦਾ ਚੂੜਾ, ਉਹ ਕਹਿੰਦਾ ਰਫੀਕ ਤੂੰ ਜਾਣਾ ਤੇਰੇ ਨਾਨਕੀ। ਮੈਂ ਕਿਹਾ ਕੌਣ ਲੈ ਕੇ ਜਾਊ? ਕਹਿੰਦਾ ਬੜਾ ਬੰਦਾ ਪੱਕਾ ਆਇਆ ਸੀ, ਆ ਤੂੰ ਸਵੇਰੇ ਲੱਭਿਆ ਨਹੀਂ ਪਿੰਡ ਹੈਂ। ਮੈਂ ਯਾਰ ਖਬਰ ਹੈ ਉਵੇਂ ਕੋਈ ਛੱਡ ਛੁੱਟ ਦੇ ਰਾਜ ਮੈਨੂੰ ਤੰਗ ਕਰਿਆ ਕਰਨਗੇ, ਇਹ ਮਾਰਿਆ ਕਰਨਗੇ, ਫਿਰ ਵੀ ਤੂੰ ਭੱਜ ਗਿਆ ਤਾਂ। ਕਹਿੰਦਾ ਨਹੀਂ ਜੀ ਤੂੰ ਜਾਣਾ ਨਹੀਂ ਸਵੇਰ ਨੂੰ ਡੰਗਰ ਲੈ ਕੇ। ਮੈਂ ਕਿਵੇਂ ਕਹੂੰਗਾ ਉਹਨਾਂ ਨੂੰ ਮੈਂ ਹੀ ਡੰਗਰ ਲੈ ਕੇ ਜਾਂਦਾ। ਸਾਰੀ ਰਾਤ ਨੀਂਦ ਨਾ ਆਈ ਮੈਨੂੰ। ਅਤੇ ਸਵੇਰੇ ਮੈਨੂੰ ਠਾਲਣ ਲੱਗੇ। 2 ਪੁੱਤਰ ਤੇ ਉਹਦੇ ਵਾਢੀ ਕਰਨ ਜਾਂਦੇ, 3 ਫੌਜ 'ਚ ਨੌਕਰ ਤੇ ਹੈਂ। ਅਤੇ ਇੱਕ ਬੁੜਾ ਬਾਪ ਵੀ ਥਾ। ਉਹ ਬਾਪ ਫਿਰ ਕਹਿੰਦਾ ਚਲੋ ਯਾਰ ਨਿਆਣੇ ਨੂੰ ਪਿਆਰ ਰਹਿਣ ਦਿਓ, ਤੁਸੀਂ ਚਲੋ ਆਪਣੇ ਜੀ ਕਣਕ ਵੱਢੋ, ਮੈਂ ਡੰਗਰ ਲੈ ਕੇ ਆਉਣਾ, ਇਹ ਰੋਟੀ ਵਾਲੀਆਂ ਕੁੜੀਆਂ ਨਾਲ ਆ ਜਾਊਗਾ ਹੈਂ। ਲੈ ਜੀ ਉਹਨਾਂ ਘੁਮਿਆਰੀ ਮੁਸਲਮਾਨਾਂ ਦੀ ਰੱਖੀ ਸੀ, ਵਿਆਹ ਕੋਈ ਨਹੀਂ ਤਾਂ 5 ਪੋਤੇ ਉਹਦੇ ਜੱਟ ਦੇ। ਮਾਂ ਵੀ ਮਰ ਗਈ ਸੀ, ਭੈਣਾਂ ਦੀ 4, 2 ਵਿਆਹੀਆਂ ਸੀ, 2 ਕੁਆਰੀਆਂ ਜੀਆਂ ਜੇ। ਲੈ ਜੀ ਕੀ ਗੱਲ ਕਰਦਾ ਮੈਂ? ਹਾਂ ਘੁਮਿਆਰੀ ਰੱਖੀ ਸੀ। ਉਹ ਕਹਿੰਦੀ ਉੱਠੀ ਸਵੇਰੀ, ਕਹਿੰਦੀ ਜਾਓ ਤੁਸੀਂ ਪਾਣੀ ਲਿਆਓ, ਮੈਂ ਰੋਟੀ ਪਕਾਉਣੀ। ਉਹ ਕੁੜੀਆਂ ਮੇਰੇ ਨਾਲ ਛੋਟੀਆਂ ਬੜੀਆਂ ਤੀਆਂ, 2 ਉਹਨਾਂ ਨੇ ਘੜੇ ਚੱਕ ਲਏ, ਮੈਂ ਬਾਲਟੀ ਨੂੰ ਲੱਜ ਬੰਨ੍ਹ ਲਈ, ਤੁਰ ਪਈ। ਚੱਲ ਕੇ ਪਿੰਡ ਦੇ ਵਿੱਚ ਖੂਹ ਤਾਂ, ਉੱਥੋਂ ਅਸੀਂ ਪਾਣੀ ਭਰਨ ਲੱਗ ਗਏ। 2 ਘੜੇ ਭਰ ਤੇ ਬਾਲਟੀ ਵੀ ਭਰ ਕੇ ਮੈਂ ਬਾਹਰ ਲੱਜ ਖੋਲ੍ਹਦਾ ਪਿਆ। ਇਹਨਾਂ ਨੂੰ ਉਹ ਥਾਣੇਦਾਰ ਆ ਗਿਆ, ਚੌਂਕੀਦਾਰ ਵੀ ਆ ਗਿਆ। ਕਹਿੰਦੀ ਆਹੀ ਆ ਮੁੰਡਾ। ਉਹ ਕਹਿੰਦਾ ਕਾਕਾ ਤੂੰ ਰਫੀਕ ਹੈ ਤੇਰਾ ਨਾਮ? ਮੈਂ ਕਿਹਾ ਹਾਂ ਜੀ। ਤੇਰੀ ਮਾਂ ਕਹਿੰਦਾ ਭਾਰਸੋਂ ਥਾਣੇ 'ਚ ਬੈਠੀ ਹੈ, ਕਹਿੰਦੀ ਮੈਂ ਪਾਕਿਸਤਾਨ ਨੂੰ ਜਾਣਾ, ਰਫੀਕ ਨੂੰ ਮਿਲਣਾ ਹੈਂ। ਮੈਂ ਖੜਾ ਰਿਹਾ ਚੁੱਪ ਕਰਕੇ। ਕਹਿੰਦਾ ਛੱਡ ਦੇ ਬਾਲਟੀ ਇੱਥੇ। ਉੱਥੇ ਬਾਲਟੀ ਛੱਡਤੀ ਅਤੇ ਆਪਣੇ ਕੁੜੀਆਂ ਘੜੇ ਲੈ ਕੇ ਆਪਣੇ ਘਰ ਨੂੰ ਵਗ ਗਈਆਂ। ਘੜੇ ਧਰ ਕੇ ਬਾਹਰ ਪਈ 'ਚ ਗਈਆਂ ਜਿੱਥੇ ਭਾਈ ਵਾਢੀ ਲੱਗੇ ਤੇ। ਉਹ ਮੈਨੂੰ ਫੜ ਕੇ ਡੇਰੇ 'ਚ ਲੈ ਗਿਆ ਜਾ ਥਾਣੇਦਾਰ। ਸਾਈਕਲ ਥਾ ਕੋਲ, ਥਾਣੇਦਾਰ ਦਾ ਸਾਈਕਲ ਹੀ ਬੜਾ ਮਸ਼ਹੂਰ ਰਹੇ। ਲੈ ਉੱਥੇ ਬਹਿ ਗਏ, ਰੋਟੀ ਪਕਾਉਣ ਲੱਗ ਗਏ। ਬੜਾ ਚੰਬ ਹੋ ਗਿਆ ਵੀ ਥਾਣੇਦਾਰ ਆਇਆ, ਕਾਹਨੂੰ ਆਇਆ ਹੈਂ। ਇਸ ਤਰ੍ਹਾਂ ਹੀ ਬੈਠੇ ਬੂਠੇ ਤੇ ਵਾਹਵਾ ਦੁਨੀਆ ਇਕੱਠੀ ਹੋ ਗਈ। ਉੱਥੋਂ ਮੈਨੂੰ ਖੁਸਕਾ ਲਿਆ, ਬਾਹਰੋਂ ਲਿਆਈ, ਕੁੜੀਆਂ ਲਿਆਈਆਂ ਜਾ ਕੇ ਪਿਓ ਨੂੰ ਅਤੇ ਭਰਾ ਨੂੰ। ਉਹਨਾਂ ਨੇ ਕਹਿੰਦੇ ਤੈਨੂੰ ਮਾਰ ਦੂਗਾ, ਤੈਨੂੰ ਇੰਝ ਕਰ ਦੂ, ਤੈਨੂੰ ਆਹ ਕਰ ਦੂ, ਤੈਨੂੰ ਆਹ ਕਰ ਦੂ ਜੀ, ਇਹ ਤੈਨੂੰ ਕਿੱਥੇ ਲੈ ਕੇ ਜਾਊਗਾ ਇਹ ਹੈਂ। ਲਿਆ ਕੇ ਕੋਠੀ 'ਚ ਬੰਦ ਕਰਤਾ ਮੈਨੂੰ, ਦਾਣੇ ਵਾਲੀ 'ਚ। ਇੱਕ ਫਿਰ ਗੁਆਂਢਣ ਆਈ ਵਡੇਰੀ ਜੀ, ਉਹ ਕਹਿੰਦੀ ਇਹ ਤੁਹਾਡੇ ਘਰ ਦੀ ਤਲਾਸ਼ੀ ਲੈਣਗੇ।
ਫਿਰ ਉੱਥੋਂ ਕੱਢਿਆ ਬਾਹਰ ਨੂੰ ਤੁਲੀਆਂ ਕੁੜੀਆਂ ਮੈਨੂੰ ਨਾਲ ਲੈ ਕੇ, ਮੈਂ ਜਾਵਾਂ ਨਾ। ਉਹੀ ਤਾਈ ਰਾਜ ਮਿਲ ਗਈ। ਉਹ ਕਹਿੰਦੀ ਵੇ ਕੀ ਗੱਲ ਹੈ? ਮੈਂ ਕਿਹਾ ਤਾਈ ਮੈਂ ਜਾਣਾ, ਮੇਰਾ ਨਾਨਕੀ ਇੱਕ ਬੰਦਾ ਆਇਆ ਲੈਣ, ਮੈਨੂੰ ਜਾਣ ਨਹੀਂ ਦਿੰਦੇ। ਉਹਨੇ ਘੂਰੀਆਂ ਘਾਰੀਆਂ, ਕਹਿੰਦੀ ਇਹ ਤੁਹਾਡਾ ਮੁੱਲ ਖਰੀਦਿਆ ਹੈ, ਜਾਣਾ ਆਪਣੇ ਨਾਨਕਿਆਂ ਨੂੰ। ਅਸੀਂ ਨਹੀਂ ਜਾਂਦੇ, ਅਸੀਂ ਨਹੀਂ ਤੁਹਾਡੇ ਨਾਲ ਜਾਣਾ ਹੈਗਾ, ਤੁਸੀਂ ਆ ਜਾ ਇੱਥੇ ਬਹਿ ਜਾ। ਮੇਰਾ ਝੱਗਾ ਪਾਟ ਗਿਆ ਇੱਥੋਂ, ਕੋਠੀ 'ਚ ਬਾਹਰ ਦੇ ਕੱਢਦੇ ਖੋਲ੍ਹਦੇ। ਉਹ ਕਹਿੰਦਾ ਮੈਂ ਸਿਉਂ ਹਾਂ। ਇੰਨੇ ਨੂੰ ਜਲਦੀ ਉੱਥੇ ਚੌਂਕੀਦਾਰ ਅਤੇ ਥਾਣੇਦਾਰ ਜਲਦੀ ਉੱਥੇ ਹੀ ਆ ਗਏ ਦੋਵੇਂ। ਇਹ ਉੱਥੋਂ ਫੜ ਕੇ ਮੇਰੀ ਬਾਂਹ ਸਾਈਕਲ 'ਤੇ ਬਿਠਾ ਕੇ ਪਿੰਡੋਂ ਬਾਹਰ ਲੈ ਗਿਆ 5-4 ਕਿੱਲੇ। ਫਿਰ ਉੱਥੇ ਫਿਰ ਉਹ ਸਿੱਖ ਗਿਆ ਜਿਹਦੇ ਮੈਂ ਰਹਿੰਦਾ ਸਾਂ। ਉਹ ਕਹਿੰਦਾ 100 ਰੁਪਈਆ ਲੈ ਲੈ ਅਤੇ ਮੁੰਡੇ ਨੂੰ ਛੱਡ ਜਾ। ਉਹ ਕਹਿੰਦਾ ਤੂੰ 5 ਪੁੱਤਾਂ ਨਾਲ ਨਹੀਂ ਰੱਜਿਆ, ਜਿਹੜੀ ਮਾਂ ਦਾ ਪੁੱਤ ਆ ਉਹ ਕਿਵੇਂ ਰੋਂਦੀ ਹੈ, ਚਾਹੇ ਤੂੰ 10,000 ਵੀ ਦੇ, ਮੈਂ ਤਾਂ ਨਹੀਂ ਛੱਡ ਕੇ ਜਾਂਦਾ। ਇਹ ਜੋ ਮੈਨੂੰ ਫਿਰ ਥਾਣੇ 'ਚ ਲੈ ਗਿਆ। ਥਾਣੇ ਜਾ ਕੇ ਮੇਰੇ ਜਾਮਨ ਜੁਮਨ ਕਰਾਈ, ਨਲਾਇਆ, ਕੱਪੜੇ ਨਵੇਂ ਪਾਏ ਮੇਰੇ। ਇੰਨੇ ਨੂੰ ਧੋਬੀ ਆ ਗਿਆ ਨਾਭਿਓਂ। ਉਹ ਮੈਨੂੰ ਲੈ ਕੇ ਆਪਣੇ ਘਰ 'ਚ ਲੈ ਗਿਆ। ਉੱਥੇ ਫਿਰ 8 ਦਿਨ ਰਿਹਾ। ਕਹਿੰਦਾ ਮੈਂ ਜੁਮਾ ਪੜ੍ਹਨ ਕੋਟਲੇ ਆਊਂਗਾ। ਮੇਰੇ ਨਾਨੇ ਨੂੰ ਖਤ ਪਾਤਾ। ਲਈ ਫਿਰ ਜੁਮੇ ਵਾਲੇ ਦਿਨ ਆਇਆ, ਜੁਮਾ ਪੜ੍ਹਨ ਚਲੇ ਗਏ ਦੋਏ। ਸਹੁਰਾ ਜਵਾਈ ਉਹਦੇ ਸਹੁਰੇ 'ਤੇ ਉੱਥੇ ਕੋਟਲੇ। ਉਹ ਦੋਏ ਜੁਮਾ ਪੜ੍ਹਨ ਚਲੇ ਗਏ। ਇਹਨਾਂ ਮੇਰਾ ਨਾਨਾ ਵੀ ਆਇਆ, ਰੋਟੀ ਰੋਟੀ ਖਾ ਕੇ ਮੇਰੇ ਨਾਨਕਿਆਂ ਨੂੰ ਫਿਰ ਮੈਂ ਆ ਗਿਆ। ਇੰਨੀ ਦੁਨੀਆ ਆਈ, ਇੰਨੀ ਦੁਨੀਆ ਖੜੀ ਵੀ। ਸਿੱਖਾਂ ਦਾ ਮੁੰਡਾ ਆਇਆ, ਸਿੱਖਾਂ ਦਾ ਮੁੰਡਾ ਆਇਆ ਦੇਖਣ ਵਾਸਤੇ। ਹਾਂਜੀ ਇੰਨਾ ਵਾਕਾ ਆਇਆ। ਨਹੀਂ ਤੇ ਉਹ ਦੂਸਰਾ ਜਿਹੜਾ ਤਾਈ ਸੀ ਉਹ ਨਾ ਆਈ ਫਿਰ? ਤਾਈ ਨੂੰ ਜ਼ਮੀਨ ਉੱਥੇ ਮਿਲ ਗਈ। ਕਾਰੋਬਾਰ ਉੱਥੇ ਚੱਲ ਪਿਆ। ਉਹ ਜਿਹੜਾ ਭਾਈ ਬਣਿਆ ਹੈ ਤਾਂ ਉਹ ਮੇਰੇ ਤਾਏ ਦਾ, ਉਹ ਸਿਰ ਪਰ ਹੱਥ ਰੱਖਦਾ ਤਾ, ਵਡੇਰਾ ਜਿਹਾ ਥਾ। ਅਤੇ ਉਹਦੇ ਔਲਾਦ ਕੋਈ ਨਹੀਂ ਸੀ, ਇੱਕ ਧੀ ਸੀ। ਉਹਨੇ ਆਪਣੀ ਜ਼ਮੀਨ ਵੀ ਉਹਨਾਂ ਮੁੰਡਿਆਂ ਦੇ ਨਾਂ ਲਵਾਤੀ। ਅੱਧੀ ਨਾਂ ਉਹ ਤੁਹਾਡੀ ਤਾਈ ਦੇ ਲਵਾਤੀ? ਹਾਂ। ਉਸੇ ਪਿੰਡ ਹੀ ਰਹਿੰਦੇ ਹੋ, ਖਨੌੜੇ? ਹਾਂ ਜੀ ਖਨੌੜੇ ਰਹਿੰਦੇ ਨੇ। ਅਤੇ ਕੀ ਨਾਂ ਤੁਹਾਡੇ ਤਾਏ ਦੇ ਪੁੱਤ ਦਾ? ਉਹਦਾ ਨਾਮ ਮਹਿੰਦੀ ਤਾਂ ਮਰ ਗਿਆ, ਇੱਕ ਦਾ ਨਾਂ ਯਾਮੀਨ ਹੈ, ਇੱਕ ਦਾ ਨਾਂ ਹੈਗਾ ਵਕੀਲ। ਦੋਏ ਰਹਿ ਗਏ ਉਹ ਭਾਈ। ਇੱਕ ਯਾਸੀਨ ਤਾਂ ਉਹ ਮਰ ਗਿਆ ਤਾਂ ਪਹਿਲਾਂ ਹੀ, ਲੱਭਿਆ ਨਹੀਂ ਤਾਂ। ਮਹਿੰਦੀ ਦਾ ਜਿਹੜਾ ਉਹ ਹੁਣ ਮਰ ਗਿਆ। ਹੁਣ ਤੁਸੀਂ ਮਿਲ ਕੇ ਆਏ ਫਿਰ? ਹਾਂ ਮਿਲ ਕੇ ਆਇਆ ਮੈਂ। ਠੀਕ ਨੇ ਉਹਨਾਂ ਦਾ ਉੱਥੇ ਹਿਸਾਬ ਕਿਤਾਬ? ਠੀਕ ਹੈ ਹਿਸਾਬ ਕਿਤਾਬ। ਅੱਗੋਂ ਮਹਿੰਦੀ ਦੇ 4 ਮੁੰਡੇ ਨੇ, ਮੀਨ ਦੇ 2 ਨੇ, 2 ਵਕੀਲ ਦੇ ਨੇ। ਠੀਕ। ਹਾਂ। ਅਤੇ ਆਪਣਾ ਫਿਰ ਇੱਥੇ ਆ ਕੇ ਦੂਜੇ ਖਾਨਦਾਨ ਨੂੰ ਕਿਵੇਂ ਮਿਲੇ ਜੀ, ਆਪਣੇ ਰਿਸ਼ਤੇਦਾਰਾਂ ਨੂੰ ਕਿਵੇਂ ਪਤਾ ਲੱਗਾ ਕਿੱਥੇ ਕਿੱਥੇ ਬੈਠੇ ਜੀ? ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਫਲਾਣੇ ਥਾਂ ਫਲਾਣਾ ਬੈਠਾ, ਫਲਾਣੇ ਥਾਂ ਫਲਾਣਾ ਬੈਠਾ। ਫਿਰ ਅਸੀਂ 8 ਸਾਲ ਉੱਥੇ ਨਾਨਕੀ ਰਹੇ। ਕਿੱਥੇ? ਦੁਗਨੀ ਮਲੇਰਕੋਟਲੇ ਦੇ। 8 ਸਾਲ ਰਹੇ? 8 ਸਾਲ ਅਸੀਂ ਉੱਥੇ ਰਹੇ। ਦੁਗਣੀ ਰਹੇ? ਹੋਰ। ਠੀਕ ਹੈ। ਅਤੇ ਅਸੀਂ ਤੇ ਛੋਟੇ ਨਿਆਣੇ, ਅਤੇ ਨਾਨਾ ਮੇਰਾ ਕਹਿੰਦਾ ਵੀ ਤੁਹਾਨੂੰ ਉੱਥੇ ਕੌਣ ਸਾਂਭੂਗਾ? ਕੌਣ ਹੈ ਤੁਹਾਡਾ? ਚਾਚਾ ਵੀ ਮਾਰੇਗਾ, ਬਾਪ ਵੀ ਮਾਰੇਗਾ, ਦੂਏ ਚਾਚੇ ਵੀ ਮਾਰੇ ਗਏ, ਵੀ ਤੁਹਾਨੂੰ ਉੱਥੇ ਕੌਣ ਸਾਂਭੂਗਾ? ਕਿ ਕੋਈ ਨਹੀਂ ਜਾਣਾ ਹੈਗਾ, ਇੱਥੇ ਹੀ ਰਹੋ ਤੁਸੀਂ। ਹੈਂ। ਫਿਰ 8 ਸਾਲ ਤੋਂ ਬਾਅਦ ਫਿਰ ਮੇਰਾ ਬੜਾ ਭਾਈ ਆਇਆ ਇੱਧਰ। ਚਾਚਾ ਮੇਰਾ ਸਾਹ, ਇਹਨੇ ਜ਼ਮੀਨ ਪਵਾ ਲਈ, ਘਰ ਵੀ ਦੇ ਦਿੱਤਾ, ਜ਼ਮੀਨ ਵੀ ਦੇ ਦਿੱਤੀ। ਫਿਰ 8 ਸਾਲ ਤੋਂ ਬਾਅਦ ਫਿਰ ਇੱਕ ਭੈਣ, 2 ਭਰਾ, ਇੱਕ ਮਾਂ। ਫਿਰ ਅਸੀਂ ਆਏ ਸੀ। ਹਾਂ। ਫਿਰ ਆ ਕੇ ਜ਼ਮੀਨ ਜਮੂਨ ਫਿਰ ਆ ਕੇ ਲਾਟ ਹੋਈ, ਫਿਰ ਬੈਠੇ? ਨਹੀਂ ਇਹ ਲਾਟ ਤਾਂ ਹੋ ਗਈ ਸੀ ਪਹਿਲਾਂ ਹੀ। ਠੀਕ। ਠੀਕ। ਤੇ ਉਹ ਹੁਣ ਫਿਰ ਉਹਨਾਂ ਨਾਲ ਰਾਬਤਾ ਹੈਗਾ ਵਾ ਆਪਣੇ ਦੁਗਣੀ ਵਾਲੇ ਨਾਨਕਿਆਂ ਨਾਲ? ਹਾਂ ਹੈਗਾ, ਫੋਨ ਆਉਂਦੇ ਨੇ, ਜਾਂਦੇ ਨੇ, ਮੈਂ ਇਹ ਕਰਦਾ, ਉਹ ਵੀ ਕਰਦੇ ਨੇ। ਅੱਛਾ ਇਹ ਦੱਸੋ ਵੀ ਇੰਨੀਆਂ ਗੱਲਾਂ ਆਪਾਂ ਕੀਤੀਆਂ, ਉਹ ਵਕਤ ਸੀ ਜਦੋਂ ਕਮਾਦ 'ਚ ਲੁਕੇ ਸੋ, ਨਿੱਕੇ ਨਿੱਕੇ ਨਿਆਣਿਆਂ ਨੂੰ ਕੀ ਪਤਾ ਹੁੰਦਾ? ਉਹ ਕਦੀ ਜ਼ੇਨ 'ਚ ਆਉਂਦੀ ਗੱਲ ਵੀ? ਆਉਂਦੀ ਹੈ। ਬਾਰਿਸ਼ ਪੈਂਦੀ ਹੁੰਦੀ ਸੀ, ਕਣੀਆਂ 'ਚ ਭਿੱਜ ਜਾਂਦੇ ਹੁੰਦੇ ਤੇ ਕੱਪੜਾ ਕੋਲ ਕੋਈ ਨਾ ਕੰਮ ਦੇ ਹੁੰਦੇ ਤੇ। ਇਸ ਤਰ੍ਹਾਂ ਅਸੀਂ ਘਲਾੜੀ ਦੇ ਕੋਠਿਆਂ 'ਚ ਖੜ੍ਹੇ, ਬਾਰਿਸ਼ ਪਵੇ, ਉਹ ਘਲਾੜੀ ਦਾ ਕੋਠਾ ਵਿੱਚ ਹੋਵੇ, ਕਿਤੇ ਭਰਿੰਡਾਂ ਦਾ ਛੱਤਾ ਵੀ ਲੜ ਜਾ ਕਰੇ। ਬੜਾ ਬਹੁਤ ਔਖਾ ਵਕਤ ਦੇਖਿਆ ਅਸੀਂ, ਅੱਲਾ ਮਾਫ ਕਰੇ। ਹੋ। ਅਤੇ ਉਹ ਅੱਗੇ ਗੱਲਾਂ ਕਰਦੇ ਹਾਂ, ਆਖਣ ਡਿਆ ਵੀ ਆਜ਼ਾਦੀ ਜਾਂ ਪਾਕਿਸਤਾਨ ਸੌਖਾ ਨਹੀਂ ਬਣ ਗਿਆ। ਹਾਂਜੀ ਬੜਾ ਔਖਾ ਬਣਿਆ, ਬੜੀਆਂ ਜਾਨਾਂ, ਬੜਾ ਖੂਨ ਡੁੱਲਿਆ, ਬੜੇ ਨੁਕਸਾਨ ਹੋਏ। 3 ਗੱਡੀਆਂ ਵੱਡੀਆਂ ਬਿਆਸੇ ਦਰਿਆ 'ਤੇ, ਉਹ ਸਟੇਸ਼ਨ ਵੀ ਬਿਆਸਾ ਹੈ।
हैं ਤੇ ਦਰਿਆ ਵੀ ਵੈਸਾ ਪਿਛਲੇ ਪਾਸੇ ਥੋੜਾ ਜਿਹਾ ਫਰਕ ਨਾ ਮੈਂ ਇਹ ਗੱਡੀਆਂ ਉਹਨਾਂ ਨੇ ਤਿੰਨ ਬਾਰਡਰ ਤੇ ਨੂੰ ਉੱਥੇ ਫਿਰ ਗੱਲਾਂ ਕਰ ਰਹੇ ਲੋਕ ਹੈ 3 ਗੱਡੀਆਂ ਵੱਢ ਕੇ ਸਿੱਟੀਆਂ ਨੇ ਇਹ ਲਹੂ ਬਿਲਕੁਲ ਲਾਲ ਹੋ ਗਿਆ ਤਾਂ ਹੈ ਦਰਿਆ ਦਾ ਪਾਣੀ ਲਾਲ ਹੋ ਗਿਆ ਤਾਂ ਇੰਨੀਆਂ ਲਾਸ਼ਾਂ ਵੱਢੀਆਂ ਤੇ ਇੱਥੇ ਗੱਲਬਾਤ ਸਾਂਝੀ ਕਰਨ ਦੇ ਸਾਂ ਬਾਬਾ ਜੀ ਦੇ ਨਾਲ ਪੁੱਛਣ ਦੇ ਸਾਂ ਹਾਲਾਤ ਤੇ ਬਾਬਾ ਜੀ ਨੇ ਸਟੋਰੀ ਦੱਸੀ ਆਪਣੀ ਸ਼ੁਰੂ ਤੋਂ ਲੱਗ ਕੇ ਹੁਣ ਤੱਕ ਕਿ ਛੋਟੇ ਛੋਟੇ ਸਨ ਜਦੋਂ ਚਾਚੇ ਤਾਏ ਮਾਂ ਪਿਓ ਈਵਨ ਕਹਿੰਦੇ 10 ਜੀ ਸਾਡੇ ਜਿਹੜੇ ਉਹ ਕਤਲ ਹੋ ਗਏ। ਹਾਂ ਜੀ 10 ਜੀ ਛੋਟੇ ਛੋਟੇ ਬੱਚੇ ਜਿਹੜੇ ਨਾਲ ਦੇ ਸੀ 3 ਜਿਹੜੇ ਉਹ ਕਿਹੜੇ ਜ਼ਾਲਮ ਦਿਲ ਸਨ ਕਿਹੜੇ ਜ਼ਾਲਮ ਹੱਥ ਸਨ ਜਿਹਨੇ ਉਹਨਾਂ ਤਲਵਾਰਾਂ ਨਾਲ ਛੋਟੇ ਛੋਟੇ ਬੱਚੇ ਵੱਢ ਦਿੱਤੇ ਮਾਰ ਦਿੱਤੇ ਕਤਲ ਕਰ ਦਿੱਤੇ ਐਡਾ ਵੱਡਾ। ਉਹ ਅੱਗੇ ਵੀ ਗੱਲਾਂ ਕਰਦੇ ਵੀ ਆਂਦੇ ਵੀ ਬਾਬਾ ਜੀ ਆਂਦੇ ਵੀ ਮੀਂਹ ਪੈਂਦਾ ਸੀ ਬੜਾ ਉਦੋਂ ਤੇ ਉਹ ਰੱਬ ਦਾ ਅਰਸ਼ ਹੁੰਦਾ ਸੀ ਉਦੋਂ ਵੀ ਜਦੋਂ ਐਡਾ ਜ਼ੁਲਮ ਇਸ ਧਰਤੀ ਤੇ ਹੋਇਆ ਇੰਨੇ ਲੋਕ ਜਿਹੜੇ ਮਾਸੂਮ ਲੋਕਾਂ ਦੇ ਕਤਲ ਹੋ ਗਏ ਤੇ ਰੱਬ ਉਹ ਦਿਨ ਨਾ ਲਿਆਵੇ ਫਿਰ ਅੱਲਾ ਨਾ ਲਿਆਵੇ। ਤੇ ਅਸੀਂ ਗੱਲਬਾਤ ਸਾਂਝੀ ਕਰ ਸਕਦੇ ਹਾਂ ਇਹਨਾਂ ਬਜ਼ੁਰਗਾਂ ਦੇ ਨਾਲ ਬਜ਼ੁਰਗਾਂ ਦੀਆਂ ਆਪਣੀਆਂ ਆਪ ਬੀਤੀਆਂ ਆਪਣੀਆਂ ਇੰਡੀਵਿਜੂਅਲੀ ਇਹਨਾਂ ਦੇ ਖਿਆਲਾਤ ਗੱਲ ਕਰਦੇ ਹੁੰਦੇ ਆ ਇਹਨਾਂ ਨਾਲ ਤੁਹਾਡੇ ਪ੍ਰੋਗਰਾਮ ਜਿਹੜੇ ਤੁਹਾਡੇ ਤੱਕ ਸਾਂਝੇ ਕਰੀਦੇ ਆ ਕਿ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ ਕਿਸ ਤਰ੍ਹਾਂ ਇਹਨਾਂ ਬਰਦਾਸ਼ਤ ਕੀਤਾ ਉਹ ਹੱਡ ਬੀਤੀਆਂ ਜਿਹੜਾ ਪਾਕਿਸਤਾਨ ਲੈਣ ਦੇ ਵਿੱਚ ਇਹਨਾਂ ਦਾ ਕਿਰਦਾਰ ਇਹਨਾਂ ਅਦਾ ਕੀਤਾ। ਅਸੀਂ ਗੱਲ ਕਰਦੇ ਲੋਕ ਸਾਨੂੰ ਆਉਂਦੇ ਵੀ ਇਹ ਪ੍ਰੋਗਰਾਮ ਇਹ ਤੁਹਾਡੇ ਕਰਨ ਦਾ ਪਰਪਸ ਕੀ ਮਕਸਦ ਕੀ ਸਾਡੇ ਇਹ ਵੀਡੀਓਜ਼ ਜਾਂ ਪ੍ਰੋਗਰਾਮ ਕਰਨ ਦਾ ਮਕਸਦ ਇਹ ਕਿ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਸਾਡੀ ਜਨਰੇਸ਼ਨ ਉਹਨੂੰ ਦੱਸਿਆ ਜਾਵੇ ਕਿ ਇਹ ਪਾਕਿਸਤਾਨ ਆਜ਼ਾਦੀ ਆ ਇਹ ਸਾਰਾ ਕੁਝ ਸੌਖਾ ਨਹੀਂ ਮਿਲ ਗਿਆ ਬੜੀਆਂ ਕੁਰਬਾਨੀਆਂ ਦਿੱਤੀਆਂ ਤੇ ਪੰਜਾਬੀਆਂ ਦਾ ਪਹਿਲੋਂ ਵਸੇਬ ਕਿਵੇਂ ਸੀ ਉਦੋਂ ਥੋੜ੍ਹੀ ਜਿਹੀ ਥੋੜ੍ਹੇ ਜਿਹੇ ਲੋਕਾਂ ਦੀ ਗਲਤ ਫਹਿਮੀਆਂ ਦੀ ਵਜ੍ਹਾ ਤੋਂ ਉਹਨਾਂ ਦੀ ਚੰਗਿਆੜੀਆਂ ਦੀ ਵਜ੍ਹਾ ਤੋਂ ਭਾਂਬੜ ਬਣ ਗਿਆ ਭਾਂਬੜ ਤੋਂ ਅੱਗ ਲੱਗੀ ਇੰਨੇ ਲੋਕ ਮਰ ਗਏ 10 ਲੱਖ ਪੰਜਾਬੀ ਜਿਹੜੇ ਉਹ ਸ਼ਹੀਦ ਹੋ ਕੇ ਮਰ ਗਏ ਇੱਕ ਦੂਜੇ ਦੇ ਇੱਧਰੋਂ ਮੁਸਲਮਾਨਾਂ ਨੇ ਹਿੰਦੂ ਸਰਦਾਰਾਂ ਨੂੰ ਮਾਰਿਆ ਉਦੋਂ ਸਰਦਾਰਾਂ ਹਿੰਦੂਆਂ ਨੇ ਮੁਸਲਮਾਨਾਂ ਨੂੰ ਮਾਰਿਆ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਿੱਕੇ ਨਿੱਕੇ ਬੱਚੇ ਸਾਰੇ ਖਾਨਦਾਨਾਂ ਦੇ ਖਾਨਦਾਨ ਬਰਬਾਦ ਕਰ ਦਿੱਤੇ। ਨਫ਼ਰਤਾਂ ਦੀਆਂ ਦੀਵਾਰਾਂ ਉਦੋਂ ਦੀਆਂ ਖੜੀਆਂ ਨੇ ਬਾਰਡਰਾਂ 'ਤੇ। ਇਹਨਾਂ ਵੀਡੀਓ ਦੀ ਰਾਹੀਂ ਕੋਸ਼ਿਸ਼ ਕਰਦੇ ਹਾਂ ਕਿ ਦੀਵਾਰਾਂ ਜਿਹੜੀਆਂ ਵਾ ਇਹ ਦੀਵਾਰਾਂ ਭਾਵੇਂ ਰਹਿਣ ਲੇਕਿਨ ਇਹਨਾਂ 'ਚ ਦਰਵਾਜ਼ੇ ਖੁੱਲ੍ਹਣ ਇੱਕ ਦੂਜੇ ਪਾਸੇ ਆਇਆ ਜਾਇਆ ਜਾਵੇ ਇਹ ਨਫ਼ਰਤਾਂ ਮੁੱਕਣ। ਅਸੀਂ ਜਿਹੜੇ ਅਸਲੇ ਦੀ ਦੌੜ 'ਚ ਤੁਰੇ ਹਾਂ ਅਸਲਾ ਖਰੀਦਣ ਨੂੰ ਇੱਕ ਦੂਜੇ ਨੂੰ ਮਾਰਨ ਵਾਸਤੇ ਸਿਕਿਉਰਿਟੀ ਵਾਸਤੇ ਕਿਉਂ ਨਾ ਪਿਆਰ ਮੁਹੱਬਤ ਖਰੀਦੀ ਜਾਵੇ ਇੱਕ ਦੂਜੇ ਪਾਸੇ ਆਉਣ ਜਾਣ ਜਿਹੜਾ ਵਾ ਜ਼ਿਆਦਾ ਤੋਂ ਜ਼ਿਆਦਾ ਬਣੇ। ਇਹਦੇ ਨਾਲ ਮੁਲਕੀ ਮਈਸ਼ਤ ਵੀ ਦੋਵਾਂ ਮੁਲਕਾਂ ਦੀ ਬਿਹਤਰ ਹੋਵੇ ਸਾਰੇ ਹਾਲਾਤ ਬਿਹਤਰ ਹੋਣ ਅੱਛੇ ਤਰੀਕੇ ਨਾਲ ਅਸੀਂ ਸਰਵਾਈਵ ਕਰ ਸਕੀਏ ਅੱਗੇ ਜਾ ਸਕੀਏ। ਇਸ ਤਰ੍ਹਾਂ ਦੇ ਬਜ਼ੁਰਗਾਂ ਦੀਆਂ ਆਪ ਬੀਤੀਆਂ ਵੀਡੀਓਜ਼ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖਾ।